ਜਿੱਥੇ ਅਸੀਂ ਰਹਿੰਦੇ ਹੁੰਦੇ ਸੀ ਕਿਰਾਇਆ ਨਹੀਂ ਸੀ ਦਿੱਤਾ ਜਾਂਦਾ। ਅੱਛਾ। ਉੱਥੇ ਅਸੀਂ ਕੋਈ ਨਾ ਕੋਈ ਸਮਾਨ ਰੱਖ ਲੈਂਦੇ ਸੀ। ਅੱਛਾ। ਫਰਿੱਜ ਵੀ ਰੱਖ ਲਈ ਸਾਡੀ। ਫਿਰ ਮਕਾਨ ਸ਼ਿਫਟ ਕੀਤਾ, ਉਹਨੇ ਟੀਵੀ ਰੱਖ ਲਿਆ। ਅੱਛਾ। ਇੱਕ ਨੇ ਬਰਤਨ ਰੱਖ ਲਏ। ਅੱਛਾ। ਫਿਰ ਮਕਾਨ ਚੇਂਜ ਕੀਤਾ, ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਉਹ ਕੰਮ ਹੋਏਗਾ ਤੇ ਕਿਰਾਇਆ ਦੇਣਾ। ਨਹੀਂ ਹੁਣ ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ ਜਿਹੜਾ ਅਸੀਂ ਰੱਖਣਾ? ਯਾਰ ਗੱਲ ਠੀਕ ਹੈ। ਗਰੀਬ ਆਦਮੀ, ਇਹ ਗਰੀਬ ਆਦਮੀ ਜਿਹੜੇ ਨੇ ਉਹ ਕਈ ਵਾਰੀ ਵੇਖਿਆ ਕਿ ਚੌਂਕ 'ਚ ਤੁਸੀਂ ਰਕਸ਼ੇ ਖਿਲਾਰ ਕੇ ਤੇ ਤੁਸੀਂ ਉਸ ਟਾਈਮ ਤੇ ਬੜੇ ਸੁਲਤਾਨ ਰਹੀ ਤੇ ਮੁਸਤਫਾ ਕੁਰੈਸ਼ੀ ਬਣੇ ਹੁੰਦੇ ਜੇ। ਐਂ ਤੇ ਹੁਣ ਤੁਹਾਨੂੰ ਇਹ ਗਰੀਬ ਆਦਮੀ ਯਾਦ ਆ ਗਿਆ ਹੈ ਕਿ ਗੱਲ? ਉਦੋਂ ਸਾਰੇ ਇਕੱਠੇ ਹੋ ਕੇ ਯੂਨੀਅਨਾਂ ਬਣਾ ਕੇ ਤੇ ਸਟ੍ਰਾਈਕਾਂ ਕਰਕੇ ਮੁਲਕ ਦਾ ਨੁਕਸਾਨ ਤੁਸੀਂ ਨਹੀਂ ਕਰਦੇ। ਉਹ ਰਹਿੰਦੇ ਕਿੱਥੇ ਹੋ? ਹੁਣ ਫਿਲਹਾਲ ਤੇ ਬਟਾਲੀ ਤੇ ਰਹਿਣ ਦੇ। ਜਿੰਨ ਦੀ ਔਲਾਦ ਹੈ ਤੇ ਕੱਢ ਦੇ ਟਾਲੀ ਦੇ ਥੱਲੇ ਰਹਿਣ ਦੇ। ਉਹ ਕਿਰਾਇਆ ਕਿੱਥੋਂ ਦੇਗਾ? ਸਸਤਾ ਜਿਹਾ ਲੈ ਦਿਓ ਮੈਨੂੰ, ਕੋਈ 500-700 ਰੁਪਇਆ। 500-700 ਵਾਲਾ ਤੇਰੇ ਝੁੱਗੀ ਜੇ ਸ਼ਾਜੀ 500-700 ਵਾਲਾ ਜਿਹੜਾ ਹੈਗਾ ਸਾਡੇ ਕੋਲ, ਇਹਨੂੰ ਫਿਰ ਝੁੱਗੀ ਬਣਾ ਲੈਂਦੇ। ਉਹ ਭਾਈ ਗੱਲ ਸੁਣ ਓਏ, ਬਸ ਰੋ ਨਾ, ਸਾਨੂੰ ਜਜ਼ਬਾਤੀ ਨਾ ਕਰ। ਇਹ ਜਿਹੜੇ ਗਰੀਬ ਲੋਕ ਹੁੰਦੇ ਨੇ ਜਾਣ ਕੇ ਰੋ ਰੋ ਕੇ ਨਾ ਅਗਲੇ ਨੂੰ ਉਹ ਯਾਰ ਉਹ ਸ਼ਹੀਦੇ ਦੇ ਕੁਆਟਰ ਨਹੀਂ 3, ਉਹ ਇੱਕ ਖਾਲੀ ਹੋਈ ਉਹ ਕੁਆਟਰ ਤੇ ਵੇਖੀ ਜਦੋਂ ਇਹ ਵੜ ਗਿਆ ਵਿੱਚ ਇਹਦੇ ਤੋਂ ਵੱਡਾ ਬਦਮਾਸ਼ ਹੀ ਕੋਈ ਨਹੀਂ ਹੋਣਾ। ਨਹੀਂ ਤੁਸੀਂ ਉਹ ਕੁਆਟਰ ਮੇਰੇ ਨਾਲ ਲਾ ਦਿਓ। ਸੁਬਹ ਦਾ ਆਇਆ ਮਕਾਨ ਲੱਭਣ ਡਿਆ, ਮਕਾਨ ਹੀ ਨਹੀਂ ਲੱਭਦਾ। ਇੱਕ ਪ੍ਰਾਪਰਟੀ ਡੀਲਰ ਦਾ ਮੈਂ ਨਾਮ ਸੁਣਿਆ, ਮਹਿਬੂਬ ਪ੍ਰਾਪਰਟੀ ਡੀਲਰ। ਆ ਇਹੋ ਹੀ ਇਹਨੂੰ ਮਿਲਣਾ ਤੇ ਮੈਂ ਕਹਿੰਦਾ ਕੋਈ ਮਕਾਨ ਚੰਗਾ ਜਿਹਾ ਹੈਗਾ ਤੂੰ ਮੈਨੂੰ ਦੇ ਦੇ। ਉਹ ਵੇਚ ਦਿੱਤਾ ਕਿ ਲਿਆ ਹੈਗਾ? ਸ਼ਾਹ ਜੀ ਉਹ ਬਸ ਪਾਰਟੀ ਲੱਗੀ ਹੋਈ ਹੈ। ਸਲਾਮ ਅਲੈਕੁਮ ਸਰ। ਜੀ ਵਾਲੇਕੁਮ ਸਲਾਮ। ਸਰ ਮਕਾਨ ਕੋਈ ਵੇਖਣਾ ਮੈਂ। ਵੇਖਣਾ ਹੈ ਕਿ ਲੈਣਾ ਹੈ? ਲੈਣਾ ਵੇਖਣਾ ਅੱਛਾ ਹੋਏਗਾ ਤੇ ਲਵਾਂਗਾ ਜਨਾਬ। ਉਹ ਕਿਰਾਏ ਤੇ ਲੈਣਾ ਇਹਨੇ ਕਿ ਬੰਦਾ? ਬੈਠੋ ਜਨਾਬ। ਸਾਰੀ ਦਿਹਾੜੀ ਫਿਰ ਤਾਂ ਥੱਕਿਆ। ਨਹੀਂ ਬੈਠੋ ਜਨਾਬ। ਟੈਨਸ਼ਨ ਦੀ ਗੱਲ ਸਹੀ। ਪਾਣੀ ਸਾਰੀ ਪਿਆਰੀ ਹੈ ਤੁਹਾਨੂੰ, ਪਰੇਸ਼ਾਨ ਨਾ ਹੋ, ਟੈਨਸ਼ਨ ਨਾ ਲਓ। ਭਾਈ ਜਾਨ ਮੁੱਲ ਲੈਣਾ ਹੈ ਜਾਂ ਕਿਰਾਏ ਤੇ ਲੈਣਾ ਹੈ? ਕਿਰਾਏ ਤੇ ਲੈਣਾ ਜਨਾਬ। ਅੱਛਾ ਕਿਰਾਏ ਤੇ ਲੈਣਾ ਹੈ। ਉਹਨਾਂ ਨੂੰ ਡਬਲ ਬੀ ਵਾਲਾ ਵਹਾ ਦਿਓ। ਹਾਂਜੀ ਉਹ ਵਹਾ ਦਿੰਦੇ ਉਹ। ਅੱਛਾ ਤੇ ਕਿੰਨਾ ਕੁ ਸਮਾਨ ਸਮੂਨ ਹੈ, ਕਿੰਨਾ ਕੁ ਉਹ ਫਿਰ ਹਰ ਇੱਕ ਮਾਲਕ ਮਕਾਨ ਨੂੰ ਦੱਸਣਾ ਪੈਂਦਾ ਹੈ ਕਿ ਯਾਰ ਇਹਦੇ ਕੋਲ ਇਹ ਕੁਝ ਚੀਜ਼ਾਂ ਹੈ ਨੇ। ਸਮਾਨ ਸਾਡੇ ਕੋਲ ਹਿਸਾਬ ਦਾ ਹੀ ਹੈ ਜੀ। ਹਾਂਜੀ ਸਾਰਾ ਸਮਾਨ ਤੇ ਚਲਾ ਗਿਆ। ਕਿੱਥੇ ਚਲਾ ਗਿਆ? ਜਿੱਥੇ ਰਹਿੰਦੇ ਸਾਂ। ਸਲਾਬ ਆਇਆ ਉੱਥੇ? ਨਹੀਂ ਜਿੱਥੇ ਰਹਿੰਦੇ ਸਾਂ। ਅੱਛਾ। ਕਿਰਾਇਆ ਦਿੱਤਾ ਨਾ ਜਾਣਾ, ਬੱਤੀ ਦਾ ਬਿੱਲ, ਸੂਈ ਗੈਸ ਦਾ ਬਿੱਲ, ਸਮਝੀ ਕਿ ਪਾਣੀ, ਰੋਟੀ ਪੂਰੀ ਨਹੀਂ ਹੁੰਦੀ। ਰੋਟੀ ਦੇ ਭਾਈ ਤੇ ਮਕਾਨ ਦਾ ਕਿਰਾਇਆ ਕਿੱਥੋਂ ਦੇਣਾ ਮਾਰੇ ਬੰਦੇ? ਹਾਂ। ਜਿੱਥੇ ਅਸੀਂ ਰਹਿੰਦੇ ਹੁੰਦੇ ਸਾਂ ਕਿਰਾਇਆ ਨਹੀਂ ਸੀ ਦਿੱਤਾ ਜਾਂਦਾ। ਅੱਛਾ। ਉੱਥੇ ਅਸੀਂ ਕੋਈ ਨਾ ਕੋਈ ਸਮਾਨ ਰੱਖ ਲੈਂਦੇ ਸਾਂ। ਅੱਛਾ। ਫਰਿੱਜ ਵੀ ਰੱਖ ਲਈ ਸਾਡੀ। ਫਿਰ ਮਕਾਨ ਸ਼ਿਫਟ ਕੀਤਾ, ਉਹਨੇ ਟੀਵੀ ਰੱਖ ਲਿਆ। ਅੱਛਾ। ਇੱਕ ਨੇ ਬਰਤਨ ਰੱਖ ਲਏ। ਅੱਛਾ। ਫਿਰ ਮਕਾਨ ਚੇਂਜ ਕੀਤਾ, ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਉਹ ਕੰਮ ਹੋਏਗਾ ਤੇ ਕਿਰਾਇਆ ਦੇਣਾ। ਇੱਕ ਨੇ ਪੇਟੀ ਰੱਖ ਲਈ। ਮੈਂ ਪਰੇਸ਼ਾਨ, ਥੋੜਾ ਜਿਹਾ ਸਮਾਨ ਹੈਗਾ, ਕੋਈ ਮੁਨਾਸਬ ਜਿਹਾ ਕਿਰਾਇਆ ਹੋਵੇ ਤੇ ਮੈਨੂੰ ਦੇ ਦੇ। ਨਹੀਂ ਹੁਣ ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ ਜਿਹੜਾ ਅਸੀਂ ਰੱਖਣਾ? ਕਿਉਂਕਿ ਤੁਸੀਂ ਸਾਡੇ ਨਾਲ ਵੀ ਸ਼ਾਹ ਜੀ ਕਰਨ ਨਾ। ਨਹੀਂ ਤੂੰ ਕੰਮ ਕੀ ਕਰਨਾ ਹੈ ਬਈ ਜਿਹੜਾ ਤੂੰ ਏਡਾ ਪਹਿਲੇ ਗੰਭੀਰ ਆਦਮੀ ਸਾਂ? ਨਹੀਂ ਜੀ ਮੈਂ ਚਿੰਚੀ ਚਲਾਉਣਾ ਸੀ। ਅੱਛਾ। ਚਿੰਚੀ ਚ ਕੁਛ ਸਵਾਰੀ ਨਹੀਂ ਪੈਂਦੇ, ਹਰ ਜਗ੍ਹਾ ਤੇ ਰਾਸ਼ ਤੇ ਬਲੌਕ ਹੋਏ ਨੇ। ਉੱਥੋਂ ਹਕੂਮਤ ਨੇ ਕਿਹਾ ਕਿ ਰਕਸ਼ੇ ਵੀ ਬੰਦ ਕਰ ਦਿਓ ਤੇ ਗਰੀਬ ਆਦਮੀ ਕਿੱਥੇ ਜਾਵੇ? ਆਹ ਤੇ ਯਾਰ ਗੱਲ ਠੀਕ ਹੈ। ਗਰੀਬ ਆਦਮੀ, ਇਹ ਗਰੀਬ ਆਦਮੀ ਜਿਹੜੇ ਨੇ ਉਹ ਕਈ ਵਾਰੀ ਵੇਖਿਆ ਕਿ ਚੌਂਕ 'ਚ ਤੁਸੀਂ ਰਕਸ਼ੇ ਖਿਲਾਰ ਕੇ ਤੇ ਤੁਸੀਂ ਉਸ ਟਾਈਮ ਤੇ ਬੜੇ ਸੁਲਤਾਨ ਰਹੀ ਤੇ ਮੁਸਤਫਾ ਕੁਰੈਸ਼ੀ ਬਣੇ ਹੁੰਦੇ ਜੇ। ਐਂ ਤੇ ਹੁਣ ਤੁਹਾਨੂੰ ਇਹ ਗਰੀਬ ਆਦਮੀ ਯਾਦ ਆ ਗਿਆ ਹੈ ਕਿ ਗੱਲ? ਉਦੋਂ ਸਾਰੇ ਇਕੱਠੇ ਹੋ ਕੇ ਯੂਨੀਅਨਾਂ ਬਣਾ ਕੇ ਤੇ ਸਟ੍ਰਾਈਕਾਂ ਕਰਕੇ ਮੁਲਕ ਦਾ ਨੁਕਸਾਨ ਤੁਸੀਂ ਨਹੀਂ ਕਰਦੇ। ਜਨਾਬ ਮੈਂ ਕੀ ਨੁਕਸਾਨ ਕੀਤਾ? ਮੇਰਾ ਹੀ ਨੁਕਸਾਨ ਹੁੰਦਾ ਜਾ ਰਿਹਾ। ਬਈ ਸਾਡੀ ਗੌਰਮੈਂਟ ਨੇ ਬੜੇ ਪਲਾਟ ਦਿੱਤੇ ਨੇ। ਵੇਖੋ ਜੀ ਉਹ LDA ਸਿਟੀ ਬਣਾਈ, ਲਾਹੌਰ ਸਿਟੀ ਬਣਾਈ, ਇੱਧਰ ਰਾਵੀ ਪੁਲ ਤੇ। ਉਹ ਤੇਰੇ ਅੰਦਰ ਤਰੱਦਦ ਨਹੀਂ ਸੀ? ਤੂੰ ਵੀ ਕੋਈ ਲੈਂਦਾ, ਕੋਈ ਦਰਖਾਸਤ ਦਿੰਦਾ ਕਿਸੇ ਨੂੰ? ਉਹ ਰਹਿੰਦੇ ਕਿੱਥੇ ਹੋ? ਹੁਣ ਫਿਲਹਾਲ ਤੇ ਬਟਾਲੀ ਤੇ ਰਹਿਣ ਦੇ। ਕੋਈ ਜਿੰਨ ਦੀ ਔਲਾਦ ਹੈ ਤੇ ਕੱਢ ਦੇ। ਟਾਲੀ ਦੇ ਥੱਲੇ ਰਹਿਣ ਦੇ। ਅੱਛਾ। ਟਾਲੀ ਤੇ ਬੱਚੇ ਕਿੰਨੇ ਨੇ? ਬੱਚੇ 2 ਨੇ ਜੀ। 2 ਬੱਚੇ ਨੇ।
ਬੁੱਢੀ ਛੱਡ ਗਈ ਮੈਨੂੰ। ਬੁੱਢੀ ਬੰਦਾ ਸੀ ਉਹਦਾ, ਬੰਦਾ ਸੀ। ਕੀ ਮਕਸਦ ਤੁਹਾਡਾ? ਮਤਲਬ ਜਦੋਂ ਤੁਸੀਂ ਇੰਨੇ ਮਕਾਨ ਬਦਲੇ ਹੋ, ਸਾਰਾ ਕੁਝ ਬਦਲੇ, ਤੇ ਫਿਰ ਉਹ ਵਿਚਾਰੀ ਕਿੰਨਾ ਕੁ ਕਰੇ? ਦੇਖੋ ਜੀ, ਮੈਂ ਆਪ ਨਹੀਂ ਉਹਨੂੰ ਛੱਡਿਆ, ਉਹ ਛੱਡ ਗਈ, ਸਿਰਫ ਗੁਰਬਤ ਤੋਂ ਛੱਡ ਗਈ। ਬਹੁਤ ਗੁਰਬਤ ਵੇਖੀ ਉਹ ਯਾਰ ਤੂੰ ਕੰਮ ਕੀ ਕਰਨਾ ਹੈ? ਚਿੰਗੀ ਚਲਾਣਾ ਜਨਾਬ। ਚਿੰਗਚੀ ਚਲਾਨਾ ਹੈ ਤੇ ਚਿੰਗਚੀ ਦੇ ਵਿੱਚ ਕਿੰਨੀ ਕੁ ਆਮਦਨ ਹੋ ਜਾਂਦੀ? ਸ਼ਾਹ ਜੀ ਉਹਦੇ ਵਿੱਚ ਤੇ ਕੁਛ ਤੇ ਹੁਣ ਜੋ 5000 ਰੁਪਇਆ ਉਹ ਕਿਰਾਇਆ ਕਿੱਥੋਂ ਦੇਗਾ? ਹਾਂ, ਸਸਤਾ ਜਿਹਾ ਲੈ ਦਿਓ ਮੈਨੂੰ, ਕੋਈ 500-700 ਰੁਪਇਆ ਦਾ। 500 ਵਾਲਾ ਤੇਰੇ ਝੁੱਗੀ ਜੇ ਸ਼ਾਹ ਜੀ 500 ਵਾਲਾ ਜਿਹੜਾ ਹੈਗਾ ਸਾਡੇ ਕੋਲ, ਇਹਨੂੰ ਫਿਰ ਝੁੱਗੀ ਬਣਾ ਲੈਣੇ। ਉਹ ਭਾਈ ਗੱਲ ਸੁਣ, ਕਿਸੇ ਨਾ ਵੱਡੇ ਬੰਦੇ ਕੋ ਜਾ, ਉਹਦੀ ਜਾ ਕੇ ਮਿਹਨਤ ਕਰ, ਉਹਦੇ ਨਾਲ ਮਿਲ ਕੇ ਕਿਸੇ ਨੂੰ ਦਰਖਾਸਤ ਦੇ। ਫਿਰ ਰੋਜ਼ ਦਿਹਾੜੀ ਜਿਹੜਾ ਇਹ ਮਕਾਨ ਬਦਲਣ ਵਾਲਾ ਸਿਲਸਿਲਾ, ਇਹ ਜਿਹੜੇ ਬੰਦੇ ਜ਼ਿਆਦਾਤਰ ਕਿਰਾਇਆਂ ਤੇ ਰਹਿੰਦੇ ਨੇ ਨਾ, ਉਹਨਾਂ ਨੂੰ ਤੇ ਯਾਰ ਛੇਤੀ ਕਿਤੇ ਕੋਈ ਰਿਸ਼ਤਾ ਨਹੀਂ ਦਿੰਦਾ। ਨਹੀਂ ਬਾਤ ਤੂੰ ਤਾਂ ਬੜਾ ਖੁਸ਼ਕਿਸਮਤ ਬੰਦਾ, ਤੈਨੂੰ ਰਿਸ਼ਤਾ ਦੇ ਦਿੱਤਾ, ਕਿਸੇ ਨੇ 2 ਬੱਚੇ ਜੰਮ ਲਏ। ਹਾਂ, ਉਹ ਇਹ ਨਹੀਂ ਦਿੰਦੇ ਕਿ ਅੱਜ ਇੱਥੇ ਵੇ, ਪਰਸੋਂ ਉੱਥੇ ਵੇ, ਚੌਥ ਉੱਥੇ ਵੇ, ਤੇ ਡਰੈਸ ਹੀ ਬਦਲਦਾ ਰਹੇ। ਹਾਂਜੀ, ਕਮ ਅਜ਼ ਕਮ ਅੱਲਾ ਨਾ ਕਰੇ ਤੈਨੂੰ ਕੁਝ ਹੋ ਜੇ ਤੇ ਤੇਰੇ ਬੱਚੇ ਤੇ ਰੁੱਲ ਗਏ। ਰੁੱਲ ਗਏ ਸ਼ਾਹ ਜੀ। ਉਹਨਾਂ ਮਾਂ ਪਿਓ ਨੂੰ ਵੀ ਚਾਹੀਦਾ ਹਾਂਜੀ ਕਿ ਕਮ ਅਜ਼ ਕਮ ਯਾਰ ਕੋਈ ਬੰਦਾ ਕਿਤੇ ਨੌਕਰ ਹੋਵੇ ਐਸਾ ਹਾਂਜੀ ਕਿ ਜਿਹਦੀ ਕੋਈ ਪੈਨਸ਼ਨ ਆਵੇ ਟੈਨਸ਼ਨ ਨਾ ਆਵੇ, ਰਿਸ਼ਤਾ ਕਰਨ ਤੋਂ ਪਹਿਲਾਂ, ਤੇ ਜਾਂ ਐਸਾ ਹੋਵੇ ਕਿ ਉਹਦਾ ਆਪਣਾ ਮਕਾਨ ਤੇ ਹੋਵੇ। ਮਕਾਨ ਹੋਵੇ ਜ਼ਾਹਿਰ ਹੁਣ ਹੈ। ਉਹ ਵਿਚਾਰੀ ਜਿਹੜੀ ਛੱਡ ਗਈ ਏ, ਜੀ ਜੀ ਉਹ ਕਿੰਨੇ ਕੁ ਡਰੈਸ ਬਦਲੇ ਹੋਣੇ ਨੇ? ਸ਼ਾਹ ਜੀ, ਇਹ ਦੋਸਤ ਤੋਂ ਬੰਦਾ ਖੁਰਾ ਨਹੀਂ ਬਣਾ ਸਕਦਾ, ਮੈਂ ਮਕਾਨ ਕਿੱਥੋਂ ਬਣਾਵਾਂ? ਅੱਛਾ ਹੁਣ ਤੂੰ ਦੱਸ, ਤੇਰੇ ਕੋਈ ਜੋ ਕਿਰਾਇਆ ਨਾ ਹੋਇਆ ਤੇ ਹੁਣ ਤੂੰ ਕੀ ਰੱਖੇਗਾ? ਤੇ ਤੂੰ ਸਾਰਾ ਕੁਝ ਤੇ ਪਹਿਲੇ ਹੀ ਰੱਖਿਆ, ਤੇ ਹੁਣ ਕੀ ਰੱਖੇਗਾ? ਹਾਂ, ਮੈਂ ਹੁਣ ਆਪਣੇ ਸਾਹ ਰੱਖਾਂਗਾ ਜੀ। ਸਾਹ ਹੀ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ। ਤੁਹਾਡੀ ਮਿਹਰਬਾਨੀ ਹੈ। ਇੱਕ ਦੂਸਰੇ ਦਾ ਭਲਾ ਕਰਦੇ, ਮੇਰਾ ਭਲਾ ਕਰਦੇ, ਮੈਂ ਤੁਹਾਨੂੰ ਝੋਲੀਆਂ ਚੁੱਕ ਚੁੱਕ ਕੇ ਦੁਆਵਾਂ ਦਿਆਂਗਾ। ਤੁਹਾਡੀ ਮਿਹਰਬਾਨੀ। ਕਈ ਲੋਕਾਂ ਕੋਲ ਕਿਰਾਇਆ ਨਹੀਂ ਦਿੱਤਾ ਜਾਂਦਾ, ਉਹਦਾ ਸਮਾਨ ਫੜ ਕੇ ਸੜਕ ਤੇ ਰੱਖ ਦਿੰਦੇ ਨੇ। ਮੈਂ ਸਾਰਾ ਕੁਝ ਵੇਖ ਕੇ ਮੇਰਾ ਸਮਾਨ ਵੀ ਸੜਕ ਤੇ ਰੱਖ ਦਿੱਤਾ ਸੀ। ਹੁਣ ਮੈਂ ਕਿਰਾਇਆ ਕਿੱਥੋਂ ਦੇਵਾਂ? 3 ਦਿਨ ਅਸੀਂ ਬਾਹਰ ਸੁੱਤੇ ਰਹੇ ਸੜਕ ਤੇ। ਤੁਹਾਡੀ ਮਿਹਰਬਾਨੀ। ਓਏ ਬਸ ਰੋ ਨਾ, ਸਾਨੂੰ ਜਜ਼ਬਾਤੀ ਨਾ ਕਰ। ਇਹ ਜਿਹੜੇ ਗਰੀਬ ਲੋਕ ਹੁੰਦੇ ਨੇ, ਇਹ ਜਾਣ ਕੇ ਰੋ ਰੋ ਕੇ ਨਾ ਅਗਲੇ ਨੂੰ ਮਤਾ। ਉਹ ਯਾਰ ਉਹ ਸ਼ਹੀਦੇ ਦੇ ਕੁਆਟਰ ਨਹੀਂ 3, ਹਾਂਜੀ ਹਾਂਜੀ ਉਹ ਇੱਕ ਖਾਲੀ ਹੋਈ, ਜੀ ਉਹ ਕੁਆਟਰ ਤੇ ਵੇਖੀ ਜਦੋਂ ਇਹ ਵੜ ਗਿਆ ਵਿੱਚ, ਜੀ ਜੀ ਇਹਦੇ ਤੋਂ ਵੱਡਾ ਬਦਮਾਸ਼ ਹੀ ਕੋਈ ਨਹੀਂ ਹੋਣਾ। ਨਹੀਂ ਤੁਸੀਂ ਉਹ ਕੁਆਟਰ ਮੇਰੇ ਨਾਲ ਲਾ ਦੇਣਾ। ਠੀਕ ਹੈ ਜੀ। ਯਾਰ ਦੇ ਗਰੀਬ ਆਦਮੀ ਕੁਆਟਰ ਲੈ ਆਓ। ਬੱਚੇ ਕਿੱਥੇ ਜੀ? ਬੱਚੇ ਸੁੱਤੇ ਨੇ, ਇੱਕ ਤੁਸੀਂ ਚੁੱਕੋਗੇ, ਇੱਕ ਮੈਂ। ਮੈਂ ਉਹਨਾਂ ਦਾ ਮਾਮਾ ਵਾਂ। ਮੈਨੂੰ ਪਹਿਲੇ ਇਹ ਦੱਸ, ਵੱਡੇ ਬੰਦੇ ਤੁਸੀਂ ਵੀ। ਵੱਡੇ ਬੰਦੇ ਦੇ ਵੈਸੇ ਸ਼ਾਹ ਜੀ ਆਪਸ ਦੀ ਗੱਲ ਹੈ। ਇਹ ਗਰੀਬਾਂ ਵਾਸਤੇ ਜਿਹੜੇ ਕਿਰਾਏਦਾਰ ਹੈਗੇ ਨੇ, ਇਹਨਾਂ ਵਾਸਤੇ ਕੁਝ ਸੋਚਣਾ ਚਾਹੀਦਾ। ਸੋਚਣਾ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਕਿਰਾਏਦਾਰਾਂ ਵਾਸਤੇ ਵੀ ਕੋਈ ਨਾ ਕੋਈ ਐਸਾ ਨਿਜ਼ਾਮ ਹੋਵੇ ਜੀ ਜੀ ਕਿ ਵੀ ਜਿੱਥੇ ਛੋਟੇ ਛੋਟੇ ਕੁਆਟਰ ਬਣਾ ਦਿਓ, ਬਣਾ ਦਿਓ। ਹਾਂ, ਉਧਾਰਾਂ ਦੇ ਹਿਸਾਬ ਨਾਲ। ਐਵੇਂ ਕੋਈ ਇੰਨੀਆਂ ਪਾਰਕਾਂ ਪਈਆਂ ਨੇ, ਇੰਨੀਆਂ ਉਹ ਵੱਡੀਆਂ ਚੀਜ਼ਾਂ ਪਈਆਂ ਨੇ, ਉਹਨਾਂ ਨੂੰ ਢਾਹ ਕੇ ਉੱਥੇ ਕੁਆਟਰ ਬਣਾਓ। ਇਹ ਜਿਹੜੇ ਦਿਨ ਰਾਤ ਇਹੋ ਜਿਹੇ ਹਾਂਜੀ ਰੁਲਦੇ ਫਿਰਦੇ ਨੇ, ਹਾਂਜੀ, ਉਹਨਾਂ ਨੂੰ ਇੱਕ ਇੱਕ ਕੁਆਟਰ ਦਿਓ। ਦੇ ਦਿਓ। ਅੱਲਾ ਅੱਲਾ ਖੈਰ ਸਾਹਿਬ। ਦੇ ਦਿਓ ਨਾ ਮੈਨੂੰ ਕੁਆਟਰ। ਆ ਚੱਲ ਭਾਈ, ਚੱਲ ਚੱਲ ਮੈਂ ਤੈਨੂੰ ਦਿੰਦਾ ਵਾਂ। ਚੱਲ ਚੱਲ ਅੱਛਾ, ਤਾਂ ਕਿੱਥੇ ਲਾਉਣਾ? ਉਹ ਚੱਲ ਨਾ ਤੇਰੇ ਕਰਾ ਦੇ। ਯਾਰ ਇਹਦਾ ਕਿਰਾਇਆ ਮੈਂ ਦੇ ਦਿਆ ਕਰਾਂਗਾ। ਬੜੀ ਮਿਹਰਬਾਨੀ ਤੇ ਜਨਾਬ। ਓਏ ਰਕਸ਼ਾ ਧਿਆਨ ਨਾਲ ਚਲਾਈ, ਤੇ ਨਾ ਹੋਵੇ ਕੱਲ ਨੂੰ ਕਵੇਂ ਕਿ ਮੈਨੂੰ ਰੋਟੀ ਵੀ, ਕਿਉਂਕਿ ਮੈਂ ਨੇਕੀਆਂ ਕਰ ਕਰਕੇ ਥੱਕ ਗਿਆ। ਠੀਕ ਹੈ ਜੀ। ਜਿਹਦੇ ਨਾਲ ਮੈਂ ਨੇਕੀ ਕਰਨਾ ਹੈ, ਜੀ। ਉਹ ਹੀ ਮੇਰੇ ਗੱਲ ਪੈ ਜਾਂਦਾ। ਭਾਈ ਮੈਨੂੰ ਪਤਾ ਹੈ ਸ਼ਾਹ ਜੀ, ਤੁਸੀਂ ਨੇਕੀ ਤੇ ਹਰ ਬੰਦੇ ਨਾਲ ਕਰਦੇ ਰਹਿੰਦੇ ਹੋ, ਫਿਰ ਤੁਹਾਡੇ ਤੇ ਬੁਰਾ ਪੈਂਦਾ। ਮੈਂ ਯਕੀਨ ਇਹ ਕਰਦਾ। ਵੇਖ ਲੈਣਾ ਕਿ ਕੋਈ ਨੇਕੀ ਕਰਕੇ ਫਸ ਨਾ ਜਾਏ। ਨਹੀਂ ਜਨਾਬ, ਯਕੀਨ ਕਰੋ ਤੁਸੀਂ ਮੈਨੂੰ ਹੌਸਲਾ ਅਫਜ਼ਾਈ ਕੀਤੀ ਮੇਰੀ। ਨਹੀਂ ਤੇ ਮੈਂ ਸੋਚਿਆ ਸੀ ਕਿ ਸੋਚ ਚੁੰਗਲਾ ਦੇ ਦੇਣੀਆਂ ਨੇ। ਸੋਚੀ ਜੀ ਬੱਤੀ ਭਾਵੇਂ ਆ ਜਾਏ ਬੱਤੀ ਨਾ। ਆਉਂਦੀ ਹੋਏਗੀ, ਸੋਚੀ ਉਂਗਲਾਂ ਦੇਗਾ ਮਾਮਾ, ਬੱਤੀ ਤੇ ਆਉਂਦੀ ਉਹ ਯਾਰ ਚੱਲ ਬੱਚਾ ਚੁੱਕ ਲੈ, ਐਡਾ ਮੇਰਾ ਭਾਂਜਾ ਤੂੰ ਰੱਖਿਆ।